कितना खूबसूरत उच्चा गुरुद्वारा साहब है। ये ਹੁਣ ਅੰਦਰ ਜਾ ਕੇ ਤੁਹਾਨੂੰ ਦਿਖਾ ਲਿਆ ਮੰਜ਼ਰ। ਇਹ ਆ ਗਿਆ ਦਾ ਮੇਨ ਦਰਵਾਜ਼ਾ ਤੇ ਇੱਥੋਂ ਦੀ ਚੱਲਦੇ ਆ ਹੁਣ ਅੰਦਰ ਤੇ ਤੁਸੀਂ ਹੈਰਾਨ ਰਹਿ ਜਾਓਗੇ। ਇਹ ਗੁਰਦੁਆਰਾ ਸਾਹਿਬ ਇਹ ਜਨਾਬ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦਾ ਦਰਵਾਜ਼ਾ ਤੇ ਇਹਦੇ ਉੱਤੇ ਕੁਝ ਲਿਖਿਆ ਹੈ ਗੁਰਮੁਖੀ ਦੇ ਵਿੱਚ। ਇਹ ਜ਼ਰਾ ਪੜ੍ਹ ਕੇ ਦੱਸਣਾ ਦੋਸਤੋ ਇਹ ਕੀ ਲਿਖਿਆ ਹੈ। ਬਹੁਤ ਹੀ ਖੂਬਸੂਰਤ ਉੱਤੇ ਦੇਖੋ ਤੇ ਗੁੰਬਦ ਨਜ਼ਰ ਆ ਰਿਹਾ ਵਾਈਟ ਕਲਰ ਦਾ, ਉਹਦੇ ਉੱਤੇ ਵੀ ਕੁਝ ਲਿਖਿਆ ਤੁਸੀਂ। अस्सलाम वालेकुम दोस्तों, मैं औरंगज़ेब बेग इस वेले खड़ा वा गुरुद्वारा साहब 6वीं पातशाही। ये पिंड है गलोटियां खुर्द यानी छोटियां गलोटियां, तहसील इहदी हैगी डस्का ते ज़िला इहदा हैगा सियालकोट। ये गुरुद्वारा साहब बनाया गया सी सिखां दे जिहड़े 6वें गुरु सन गुरु हरगोबिंद साहब। वो इत्थे विजिट किया इस पिंड का उन्होंने उस दौर के फिर इतने उन्होंने जो नाम का गुरुद्वारा इस वे मौजूद है। 1947 की पार्टीशन तो बाद फंक्शनल नहीं है। मन गुरु मिल काज सवारे, मन गुरु मिल काज सवारे, मन गुरु मिल काज सवारे, मन गुरु मिल काज सवारे। लो जी ਇਹ ਹੈਗੀ ਹੈ ਚੁਗਾਠ। ਸੰਗੇ ਮਾਰਮਰ ਦਾ ਪੱਥਰ ਲੱਗਾ ਹੈ ਚੁਗਾਠ ਨੂੰ। ਇਹ ਲੱਕੜ ਦੀ ਨਹੀਂ ਹੈਗੀ ਹੈ, ਚੁਗਾਠ ਹੈਗੀ ਹੈ ਸੰਗੇ ਮਾਰਮਰ ਦੇ ਪੱਥਰ ਦੀ। ਇਹ ਵੀ ਪੱਥਰ ਇਹ ਵੀ ਪੱਥਰ ਹੈ। ਤੇ ਇਹ ਜਨਾਬ ਹੁਣ ਤੁਹਾਨੂੰ ਅੰਦਰੋਂ ਵੀ ਜਾ ਕੇ ਦਿਖਾਣਾ, ਲੇਕਿਨ ਪਹਿਲਾਂ ਤੁਹਾਨੂੰ ਮੈਂ ਇਹ ਦਿਖਾਦਾ ਬਹੁਤ ਹੀ ਜ਼ਬਰਦਸਤ ਇਹ ਦਰਵਾਜ਼ਾ ਹੈਗਾ। ਇਹ ਇੱਥੋਂ ਜਨਾਬ ਹੁਣ ਟੁੱਟ ਫੁੱਟ ਦਾ ਸ਼ਿਕਾਰ ਹੈ। ਇਹਦੀ ਹਿਫਾਜ਼ਤ ਕਰਨੀ ਚਾਹੀਦੀ ਹੈ। ਬਹੁਤ ਹੀ ਜ਼ਬਰਦਸਤ ਟਾਵਰ ਨਮਾ, ਜਿਸ ਤਰ੍ਹਾਂ ਟਾਵਰ ਨਹੀਂ ਹੁੰਦਾ ਕਲੌਕ ਟਾਵਰ ਵੱਡਾ ਜਿਹੜਾ ਚੌਕਾਂ ਦੇ ਵਿੱਚ ਬਣਿਆ ਹੁੰਦਾ, ਉਸ ਟਾਈਪ ਦਾ ਖੂਬਸੂਰਤ ਗੁਰਦੁਆਰਾ 6ਵੀਂ ਪਾਤਸ਼ਾਹੀ ਸ੍ਰੀ ਹਰਗੋਬਿੰਦ ਸਾਹਿਬ ਦਾ ਜਿਹੜਾ ਨਾ ਇਹ ਨਾਂ 'ਤੇ ਗੁਰਦੁਆਰਾ ਹੈਗਾ। ਇਹ ਦੇਖੋ ਇਹ ਛੋਟੀਆਂ ਇੱਟਾਂ ਨਹੀਂ, ਲਿਹਾਜ਼ਾ ਇਹ ਕੋਈ ਸਾਬਤ ਹੋ ਰਿਹਾ ਕਿ ਬਹੁਤ ਪੁਰਾਣਾ ਗੁਰਦੁਆਰਾ ਨਹੀਂ ਹੈਗਾ। ਇਹ ਕਿਹਾ ਜਾਂਦਾ ਕਿ ਪਾਰਟੀਸ਼ਨ ਤੋਂ ਥੋੜ੍ਹਾ ਅਰਸਾ ਹੀ ਪਹਿਲੇ ਜਿਹੜਾ ਨਾ ਉਹ ਬਣਾਇਆ ਗਿਆ ਸੀ। ਦੋਸਤੋ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦੀ ਖੂਬਸੂਰਤ ਟਾਵਰਨੁਮਾ ਬਿਲਡਿੰਗ ਜਿਹੜੀ ਕਿ ਪਿੰਡ ਗਲੋਟੀਆਂ ਛੋਟੀਆਂ ਗਲੋਟੀਆਂ ਦੇ ਵਿੱਚ ਵਾਕਿਆ ਹੈ। ਤੇ ਇਸ ਵੇਲੇ ਤੁਸੀਂ ਇਹਦਾ ਬਿਊਟੀਫੁਲ ਵਿਊ ਦੇਖ ਰਹੇ ਹੋ, ਲੇਕਿਨ ਇਹ ਫੰਕਸ਼ਨਲ ਨਹੀਂ ਹੈਗਾ। ਇਹਦੀ ਹਾਲਤ ਜਿਹੜੀ ਹੈ ਨਾ ਉਹ ਹੈ ਤੇ ਓਰੀਜਨਲ, ਲੇਕਿਨ ਉਹ ਕਾਬਲੇ ਇਸਤੇਮਾਲ ਨਹੀਂ ਕਹਿ ਸਕਦੇ। ਬਹੁਤ ਹੀ ਖੂਬਸੂਰਤ ਗੁਰਦੁਆਰਾ, ਤੁਹਾਨੂੰ ਵਿਜ਼ਿਟ ਕਰਵਾਉਂਦੇ ਹਾਂ। ਅੱਛਾ ਇਹ ਜਨਾਬ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦਾ ਦਰਵਾਜ਼ਾ ਤੇ ਇਹਦੇ ਉੱਤੇ ਕੁਝ ਲਿਖਿਆ ਹੈ ਗੁਰਮੁਖੀ ਦੇ ਵਿੱਚ। ਇਹ ਜ਼ਰਾ ਪੜ੍ਹ ਕੇ ਦੱਸਣਾ ਦੋਸਤੋ ਇਹ ਕੀ ਲਿਖਿਆ ਹੈ। ਤੇ ਅਗਰ ਤੁਸੀਂ ਜਲਦੀ 'ਚ ਨਹੀਂ ਪੜ੍ਹ ਸਕਦੇ ਤਾਂ ਵੀਡੀਓ ਨੂੰ ਇੱਥੇ ਪਾਜ਼ ਕਰਕੇ ਤੇ ਜ਼ਰਾ ਕਮੈਂਟ 'ਚ ਦੱਸਣਾ, ਠੀਕ ਹੈ ਨਾ। ਮੈਂ ਜਿਹੜਾ ਨਾ ਇਹ ਤੁਹਾਨੂੰ ਦੂਸਰੇ ਦਰਵਾਜ਼ਿਆਂ 'ਤੇ ਵਿਖਾਲਣਾ, ਉੱਥੇ ਵੀ ਕੁਝ ਲਿਖਿਆ, ਦੀਵਾਰਾਂ 'ਤੇ ਵੀ ਲਿਖਿਆ। ਡੈਫੀਨੇਟਲੀ ਦੀਵਾਰਾਂ 'ਤੇ ਕੋਈ ਡੋਨੇਸ਼ਨਸ ਜਿਨ੍ਹਾਂ ਦਿੱਤੀਆਂ ਨੇ, ਸੇਵਾ ਕੀਤੀ, ਉਹਨਾਂ ਦੇ ਹੀ ਨਾਂ ਲਿਖੇ ਹੋਣਗੇ ਜ਼ਿਆਦਾਤਰ। ਇਸ ਤਰ੍ਹਾਂ ਹੀ ਦੇਖਿਆ ਗਿਆ। ਇਹ ਦੇਖੋ ਵਾਹ ਜੀ ਵਾਹ, ਕਿਆ ਖੂਬਸੂਰਤ ਜਨਾਬ ਸਟਰਕਚਰ। ਇਹ ਦੇਖੋ ਕਿੰਨਾ ਖੂਬਸੂਰਤ ਉੱਚਾ ਗੁਰਦੁਆਰਾ ਸਾਹਿਬ ਹੈ। ਇਹਦੇ ਹੁਣ ਅੰਦਰ ਜਾ ਕੇ ਤੁਹਾਨੂੰ ਦਿਖਾ ਲਿਆ ਮੰਜ਼ਰ। ਇਹ ਆ ਗਿਆ ਦਾ ਮੇਨ ਦਰਵਾਜ਼ਾ ਤੇ ਇੱਥੋਂ ਦੀ ਚੱਲਦੇ ਆ ਹੁਣ ਅੰਦਰ ਤੇ ਤੁਸੀਂ ਹੈਰਾਨ ਰਹਿ ਜਾਓਗੇ। ਇਹ ਗੁਰਦੁਆਰਾ ਸਾਹਿਬ ਜਿਹੜਾ ਕਿ ਆਪਣੇ ਦੌਰ ਦਾ ਐਡਾ ਖੂਬਸੂਰਤ ਗੁਰਦੁਆਰਾ ਸੀ। ਓਏ ਹੋ ਇਹ ਦੇਖੋ ਜੀ ਫਰਸ਼ ਵੀ ਜਿਹੜਾ ਨਾ ਉਹ ਵੀ ਹੁਣ ਉੱਥੇ ਗੰਦ ਪਿਆ, ਰੇਤ ਦੇ ਢੇਰ। ਤੇ ਸਾਹਮਣਾ ਦਰਵਾਜ਼ਾ ਇੱਕ ਰਾਈਟ ਇੱਕ ਲੈਫਟ, ਚਾਰੋਂ ਤਰਫ ਦਰਵਾਜ਼ੇ। ਤੇ ਇਹ ਜਨਾਬ ਜ਼ਬਰਦਸਤ ਦੋਸਤ ਉਹਦੀ ਉੱਚੀ ਛੱਤ, ਵਾਹ ਜੀ ਵਾਹ। ਵੇਖੋ ਜਨਾਬ ਖਿੜਕੀਆਂ ਤੇ ਰੋਸ਼ਨਦਾਨ ਤੇ ਖੂਬਸੂਰਤ ਛੱਤ ਦੇ ਵਿੱਚ ਇੱਕ ਹੁਣ ਬੜਦਰ ਦਾ ਦਰਖਤ ਉੱਗ ਚੁੱਕਿਆ। ਇਹ ਉੱਤੇ ਕੋਨਿਆਂ ਦੇ ਵਿੱਚ ਦੇਖੋ ਤੁਸੀਂ, ਮੈਂ ਜ਼ੂਮ ਕਰਕੇ ਤੁਹਾਨੂੰ ਦਿਖਾ ਰਿਹਾ ਵਾਂ ਕਿਆ ਖੂਬਸੂਰਤ ਕੋਨਿਆਂ ਦੇ ਵਿੱਚ ਸ਼ਾਹਕਾਰ ਹੈ। ਇਹ ਦਰਖਤ ਬਾਅਦ ਦੇ ਚੁੱਗਿਆ। ਇਹ ਵੀ ਇੱਕ ਦੂਸਰਾ ਕੋਨਾ ਹੈ ਹੋ ਗਿਆ। ਕਿਆ ਬਾਤ ਹੈ ਜੀ। ਇਹ 1947 ਦੀ ਜਦੋਂ ਪਾਰਟੀਸ਼ਨ ਹੋਈ ਤਾਂ ਸਿੱਖ ਬਰਾਦਰੀ ਸਾਰੀ ਇੱਥੋਂ ਚਲੀ ਗਈ। ਹਿੰਦੂ ਵੀ ਸਨ ਇੱਥੇ, ਅਮੀਰ ਤਰੀਨ ਉਹ ਵੀ ਚਲੇ ਗਏ। ਲਿਹਾਜ਼ਾ ਜਿਹੜੀਆਂ ਉਹਨਾਂ ਦੀਆਂ ਮਜ਼ਹਬੀ ਇਬਾਦਤਗਾਹਾਂ ਸਨ ਉਸ ਤੋਂ ਬਾਅਦ ਫਿਰ ਉਹ ਫੰਕਸ਼ਨਲ ਨਹੀਂ ਰਹੀਆਂ। ਫੰਕਸ਼ਨਲ ਮੀਨਸ ਕਿ ਉੱਥੇ ਕੋਈ ਉਹਨਾਂ ਦੀ ਮਜ਼ਹਬੀ ਰਸੂਮਾਤ ਅਦਾ ਨਹੀਂ ਹੋ ਰਹੀ ਤੇ ਨਾ ਹੀ ਕੋਈ ਮਜ਼ਹਬੀ ਰਸੂਮਾਤ ਅਦਾ ਕਰਨ ਵਾਲਾ ਉੱਥੇ ਅੱਜ ਕੱਲ੍ਹ ਹੈਗਾ ਏ। ਇਹ ਦਰਵਾਜ਼ੇ ਤੇ ਜਿਹੜੇ ਨੇ ਇਹ ਜਨਾਬ ਹੈ ਤੁਸੀਂ ਦੇਖੋ ਸੰਗੇ ਮਾਰਮਰ ਦੇ ਜਿਹੜੀਆਂ ਚੁਗਾਠਾਂ ਦੇ ਵਿੱਚ ਦਰਵਾਜ਼ੇ ਆਰਜ਼ੀ ਤੌਰ 'ਤੇ ਜਿਹੜਾ ਨਾ ਬਾਅਦ ਵਿੱਚ ਬੰਦ ਹੋਏ ਨੇ। ਯਾਨੀ ਕਿ ਇਹ ਚਾਰੋਂ ਤਰਫ ਦਰਵਾਜ਼ੇ ਖੁੱਲ੍ਹੇ ਹੁੰਦੇ ਸਨ, ਲੇਕਿਨ ਇਹ ਹੁਣ ਇੱਟਾਂ ਲਾ ਕੇ ਨੇ ਲੋਕਾਂ ਨੇ ਬੰਦ ਕਰ ਦਿੱਤੇ ਨੇ। ਤੇ ਇੱਕ ਦਰਵਾਜ਼ਾ ਜਿਹੜਾ ਨਾ ਉਸ ਸਾਈਡ ਦਾ ਉਹ ਖੁੱਲ੍ਹਾ ਹੈ। ਇਹ ਦੇਖੋ ਜਨਾਬ ਤੁਸੀਂ
ਇਹ ਦੇਖੋ ਤੁਸੀਂ, ਇਹ ਦਰਵਾਜ਼ਾ ਜਿੱਧਰ ਦੀ ਮੈਂ ਲੰਘ ਕੇ ਅੰਦਰ ਆਇਆ, ਠੀਕ ਹੈ। ਉਹ ਸਾਹਮਣੇ ਕਿਸੇ ਦੀ ਰਿਹਾਇਸ਼ੀ ਬਿਲਡਿੰਗ ਹੈ ਬਹੁਤ ਪੁਰਾਣੀ। ਅੱਛਾ ਇਹ ਦੇਖੋ ਜੀ, ਇਹ ਲੱਗੇ ਨੇ ਕੁੰਡੇ, ਇਹ ਲੋਹੇ ਦੇ। ਇੱਥੇ ਹੁੰਦੀ ਸੀ ਇਹਦੀ ਚੁਗਾਠ, ਠੀਕ ਹੈ ਨਾ, ਇੱਥੋਂ ਟੁੱਟ ਗਈ ਹੈ, ਪੱਥਰ ਦੀ ਹੁੰਦੀ ਸੀ ਉਹ, ਠੀਕ ਹੈ ਨਾ। ਤੇ ਇਹ ਜਨਾਬ ਤੁਸੀਂ ਇਹਦਾ ਜਿਹੜਾ ਦੇਖੋ ਤੁਸੀਂ, ਬਹੁਤ ਹੀ ਖੂਬਸੂਰਤ ਇੱਕ ਇਹ ਦਰਵਾਜ਼ਾ ਹੈ। ਇਹ ਵੀ ਜਨਾਬ ਉਹੀ ਚੁਗਾਠਾਂ ਜਿਹੜੀਆਂ ਸਾਰੀਆਂ ਪੱਥਰ ਦੀਆਂ ਬਣੀਆਂ ਨੇ, ਲੱਕੜ ਦੀ ਬਜਾਏ ਪੱਥਰ ਦੀਆਂ ਬਣੀਆਂ ਨੇ। ਅੱਛਾ ਇਹ ਜਨਾਬ ਇੱਕ ਦਰਵਾਜ਼ਾ, 2 ਦਰਵਾਜ਼ੇ ਖੁੱਲੇ ਨੇ ਤੇ 2 ਬੰਦ ਨੇ, ਠੀਕ ਹੈ ਨਾ। ਇਹ ਦੇਖੋ ਤੁਸੀਂ, ਇਹ ਮੋਟੀਆਂ ਇੱਟਾਂ ਨਾਲ ਬਣਾਇਆ ਗਿਆ, ਛੋਟੀ ਇੱਟ ਇਹਨੂੰ ਕੋਈ ਨਹੀਂ ਲੱਗੀ। ਟਾਵਰ ਨੁਮਾ ਗੁਰਦੁਆਰਾ ਅੱਜ ਵੀ ਮੌਜੂਦ ਹੈ ਆਪਣੀ ਅਸਲੀ ਹਾਲਤ ਦੇ ਵਿੱਚ। ਇਹਦੀ ਜਨਾਬ ਅੱਜ ਕਿਸ ਤਰ੍ਹਾਂ ਦੀ ਇੱਥੋਂ ਦੀ ਅੰਦਰੂਨੀ ਮਾਹੌਲ ਕਿਸ ਤਰ੍ਹਾਂ ਦਾ ਹੈ, ਬਾਹਰੋਂ ਕਿਸ ਤਰ੍ਹਾਂ ਦਾ ਲੱਗਦਾ ਹੈ, ਇਹ ਸਾਰਾ ਤੁਹਾਨੂੰ ਇਸ ਵੀਡੀਓ 'ਚ ਦਿਖਾ ਦਿੰਦੇ ਹਾਂ। ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਇਹ ਦੇਖੋ, ਇਹ ਜਿਹੜੇ ਨਾ ਇਹਦੇ ਦਰਵਾਜ਼ੇ ਨੇ, ਚਾਰੋਂ ਤਰਫ ਇਹਦੇ ਦਰਵਾਜ਼ੇ ਲੱਗੇ ਸਨ, ਠੀਕ ਹੈ ਨਾ। ਮੈਂ ਇਸ ਵੇਲੇ ਅੰਦਰ ਖੜਾ ਵਾਂ, ਇੱਕ ਦਰਵਾਜ਼ਾ ਹੈ ਵੀ ਲੇਕਿਨ ਇਹ ਬੰਦ ਹੋ ਚੁੱਕਿਆ, ਤੇ ਇੱਕ ਆਹਿਸਤਾ ਤੁਸੀਂ ਇਹ ਦੇਖੋ, ਤੇ ਇਹ ਵੀ ਜਿਹੜਾ ਨਾ ਦਰਵਾਜ਼ਾ ਵੀ ਬੰਦ ਹੋ ਚੁੱਕਿਆ, ਠੀਕ ਹੈ ਨਾ। ਤੇ ਚਲੋ ਬਾਕੀ ਵੀ ਤੁਹਾਨੂੰ ਦਿਖਾ ਲੈਂਦੇ ਕਿ ਗੁਰਦੁਆਰਾ ਅੱਜ ਹੈ ਕਿਸ ਹਾਲਤ ਦੇ ਵਿੱਚ, ਗਲੋਟੀਆਂ ਖੁਰਦ ਪਿੰਡ ਦੇ ਵਿੱਚ। ਇਸ ਗੁਰਦੁਆਰਾ ਸਾਹਿਬ ਦੇ ਸਾਹਮਣੇ ਬਹੁਤ ਹੀ ਖੂਬਸੂਰਤ ਇੱਕ ਪੁਰਾਣਾ ਘਰ ਹੈ, ਬਹੁਤ ਵੱਡਾ, ਠੀਕ ਹੈ ਨਾ। ਉਹ ਵੀ ਜਿਹੜੀ ਸਿੱਖ ਫੈਮਿਲੀ ਸੀ ਉਹ ਇੱਥੋਂ ਮਾਈਗ੍ਰੇਟ ਕਰਕੇ ਇੰਡੀਆ ਚਲੀ ਗਈ 1947 'ਚ। ਤੇ ਇਹ ਜਨਾਬ ਉਹਦੇ ਬਿਲਕੁਲ ਨਜ਼ਦੀਕ ਹੈਗਾ ਹੈ ਗੁਰਦੁਆਰਾ ਸਾਹਿਬ 6ਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ। ਉਹ ਇਸ ਪਿੰਡ 'ਚ ਚੱਕਰ ਲਾ ਚੁੱਕੇ ਨੇ, ਯਾਨੀ ਕਿ ਜਦੋਂ ਆਪਣੀ ਹਯਾਤੀ ਦੇ ਵਿੱਚ, ਆਪਣੀ ਜ਼ਿੰਦਗੀ ਦੇ ਵਿੱਚ, ਫਿਰ ਉਹਨਾਂ ਦੇ ਉਸੇ ਨਾਂ ਤੋਂ ਇੱਥੇ ਗੁਰਦੁਆਰਾ ਸਾਹਿਬ ਤਮੀਰ ਕੀਤਾ ਗਿਆ। ਬਹੁਤ ਹੀ ਖੂਬਸੂਰਤ ਉੱਤੇ ਦੇਖੋ ਤੇ ਗੁੰਬਦ ਨਜ਼ਰ ਆ ਰਿਹਾ ਵਾਈਟ ਕਲਰ ਦਾ, ਉਹਦੇ ਉੱਤੇ ਵੀ ਕੁਝ ਲਿਖਿਆ, ਤੁਸੀਂ ਪੜ੍ਹ ਕੇ ਦੱਸਣਾ ਹੈ ਕੀ ਲਿਖਿਆ। ਇਹ ਦੇਖੋ ਨਾ ਥੱਲੇ ਲਿਖਿਆ, ਤੇ ਉੱਤੇ ਵੀ ਪਿੱਪਲ ਉੱਗਿਆ, ਪਿੱਪਲ ਹੈ ਜਾਂ ਬੋਹੜ ਦਾ ਦਰਖਤ ਹੈ। ਇਹ ਦੇਖੋ ਜੀ, ਆਹਿਸਤਾ ਆਹਿਸਤਾ ਮੈਂ ਥੱਲੇ ਤੁਹਾਨੂੰ ਦਿਖਾ ਰਿਹਾ, ਮੇਰਾ ਸਾਦਾ ਲੇਕਿਨ ਇਸ ਵੇਲੇ ਇਹ ਵੀ ਗੁਰਦੁਆਰਾ ਸਾਹਿਬ ਆਖਰੀ ਸਾਵਾਂ ਲੈ ਰਿਹਾ, ਠੀਕ ਹੈ ਨਾ। ਇਹ ਬੜੀ ਅੱਛੀ ਇਮਾਰਤ ਹੈ, ਇਹਨੂੰ ਅਗਰ ਸੰਭਾਲ ਕੀਤੀ ਜਾਂਦੀ ਤੇ ਇਸ ਪਿੰਡ ਦੇ ਵਿੱਚ ਜ਼ਰੂਰ ਯਾਤਰੀ ਜਿਹੜੇ ਆਉਂਦੇ ਨੇ, ਜਦੋਂ ਵੀ ਬਾਬਾ ਗੁਰੂ ਨਾਨਕ ਜੀ ਦੀ ਤਕਰੀਬਾਤ ਹੁੰਦੀਆਂ ਨੇ ਜਾਂ ਵੈਸੇ ਆਉਂਦੇ ਨੇ ਵੀਜ਼ੇ ਲੈ ਕੇ, ਤੇ ਕਮ ਸੇ ਕਮ ਇੱਥੇ ਵਿਜ਼ਿਟ ਜ਼ਰੂਰ ਕਰਦੇ, ਕਿਉਂਕਿ ਬਹੁਤ ਹੀ ਅੱਛਾ ਇਨਫਰਾਸਟਰਕਚਰ ਯਾਨੀ ਇਹਦਾ ਢਾਂਚਾ ਬਣਿਆ ਉਸ ਦੌਰ ਦਾ। ਇੱਥੇ ਬਣਾਇਆ ਗਿਆ, ਦੱਸਿਆ ਗਿਆ ਕਿ ਇੱਥੇ ਲੰਗਰ ਹਾਲ ਵੀ ਬਣੇ ਸਨ ਔਰ ਕੁਝ ਰਹਿਣ ਲਈ ਕਮਰੇ ਵੀ ਹੈ ਸਨ। ਇਹ ਹੁਣ ਜਨਾਬ ਦੇਖੋ ਕੁਛ ਇਹ ਵੀ ਲਿਖਿਆ, ਜ਼ਰਾ ਪੜ੍ਹਨਾ ਹੈ ਕਿ ਲਿਖਿਆ। ਡੈਫੀਨੇਟਲੀ ਕੋਈ ਹੋਏਗਾ ਜਿਨ੍ਹਾਂ ਨੇ ਸੇਵਾ ਕਰਾਈ ਉਹਨਾਂ ਦੇ ਨਾਂ ਹੋਣਗੇ ਉਸ ਦੌਰ ਦੇ ਵਿੱਚ, ਗੁਰਮੁਖੀ ਦੇ ਵਿੱਚ ਲਿਖੇ ਨੇ, ਠੀਕ ਹੈ ਨਾ। ਤੇ ਹੁਣ ਇਹ ਪੱਥਰ ਵੀ ਟੁੱਟਣਾ ਸ਼ੁਰੂ ਹੋ ਗਿਆ, ਥੱਲੇ ਇੱਟਾਂ ਨਜ਼ਰ ਆ ਰਹੀਆਂ ਨੇ, ਪੱਥਰ ਦੇ ਦੇਖੋ ਨਾ ਚੀਜ਼ਾਂ ਟੁੱਟੀਆਂ। ਅੱਛਾ ਇੱਥੇ ਹੁੰਦਾ ਸੀ ਆਰਚ ਇੱਕ ਇੱਦਾਂ ਬਣਿਆ ਬਰਾਮਦਾ, ਤੇ ਉਹਦੇ ਬਾਰੇ 'ਚ ਕਿ ਉਹ ਲੰਗਰ ਹਾਲ ਬਣਾਇਆ ਗਿਆ ਸੀ। ਇਹ ਦੇਖੋ ਨਾ, ਇਹ ਦੇਖੋ ਇਹ ਇੱਥੋਂ ਸ਼ੁਰੂ ਹੁੰਦਾ ਸੀ ਇੱਟਾਂ ਦਾ ਜਿਹੜਾ ਨਾ ਡਿਜ਼ਾਈਨ। ਇਹ ਦੇਖੋ ਤੁਸੀਂ, ਇਹ ਆਰਚ ਬਣਿਆ, ਯਾਨੀ ਇੱਕ ਦਰਵਾਜ਼ੇ ਦੀਆਂ ਟਾਈਪ ਇੱਟਾਂ ਹੈ। ਇੱਥੇ ਇਸ ਤਰ੍ਹਾਂ ਦਰਵਾਜ਼ਾ, ਤੇ ਉਹ ਲੰਗਰ ਹਾਲ ਸੀ ਜਿੱਥੇ ਬਣਾ ਫਿਰ ਉਹ ਆਪਣਾ ਪ੍ਰਸਾਦ ਵਗੈਰਾ ਪੱਕਦਾ ਸੀ। ਬੀਬੀਆਂ ਆ ਕੇ ਇੱਥੇ ਆਪਣਾ ਜੋ ਵੀ ਮਜ਼ਹਬੀ ਰਸੂਮਾਤ ਉਹ ਪਿੰਡ ਦੀਆਂ ਜਾਂ ਆਲ ਦੁਆਲੇ ਦੇ ਪਿੰਡ ਦੇ ਲੋਕ ਵੀ ਕਿਹਾ ਜਾਂਦਾ ਜਿੱਥੇ ਗੁਰਦੁਆਰਾ ਸਾਹਿਬ ਨਹੀਂ ਸੀ ਉਹ ਇੱਥੇ ਆਉਂਦੇ ਹੁੰਦੇ ਸਨ। ਅੱਛਾ ਇਹ ਵੀ ਕੁਝ ਲਿਖਿਆ ਜੀ, ਇੱਧਰ ਵੀ ਬਹੁਤ ਸਾਰੇ ਨਾਮ ਲਿਖੇ ਨੇ, ਠੀਕ ਹੈ ਨਾ। ਇਹ ਦੇਖੋ ਤੁਸੀਂ, ਇਹ ਤੇ ਹੋਰ ਵੀ ਨਾਂ ਲਿਖੇ, ਮੈਂ ਵੀ ਤੁਹਾਨੂੰ ਪੜ੍ਹ ਕੇ ਨਹੀਂ ਦਿਖਾ ਸਕਦਾ ਕਿਉਂਕਿ ਮੈਨੂੰ ਪੜ੍ਹਨੀ ਨਹੀਂ ਆਉਂਦੀ ਗੁਰਮੁਖੀ, ਲੇਕਿਨ ਤੁਹਾਨੂੰ ਮੈਂ ਦਿਖਾਵਾਂਗਾ ਆਹਿਸਤਾ ਆਹਿਸਤਾ, ਤਾਂ ਤੁਸੀਂ ਉਹਨੂੰ ਪੜ੍ਹਿਓ। ਤੇ ਇਹ ਸਾਰਾ ਉਹ ਏਰੀਆ ਹੈ, ਇਹ ਮਸ਼ਰਕ ਵਾਲੀ ਸਾਈਡ, ਮਗਰਬ ਵਾਲੀ ਸਾਈਡ ਗੁਰਦੁਆਰਾ ਸਾਹਿਬ ਹੈ, ਉਹਦੀ ਮਗਰਬ ਵਾਲੀ ਸਾਈਡ ਹੈ ਜਿਹਦੇ ਇਹ ਖੋਲਾ ਜਿਹਾ ਬਣਿਆ। ਇਹ ਦੇਖੋ ਨਾ, ਇਹ ਸਾਰੀਆਂ ਬਿਲਡਿੰਗਾਂ ਜਿਹੜੀਆਂ ਨੇ, ਕੰਧਾਂ, ਦੀਵਾਰਾਂ, ਅੱਜ ਵੀ ਇਸ ਚੀਜ਼ ਦਾ ਸਬੂਤ ਨੇ ਕਿ ਇੱਥੇ ਬਹੁਤ ਵੱਡਾ ਲੰਗਰ ਹਾਲ ਹੋਏਗਾ। ਜਿਹੜੀ ਜਗ੍ਹਾ ਹੈ ਹੁਣ ਉੱਥੇ ਰੂੜੀ ਲੱਗੀ, ਗੰਦ ਪਿਆ, ਠੀਕ ਹੈ। ਵਾਹ ਜੀ ਵਾਹ, ਇਹ ਦੇਖੋ ਤੁਸੀਂ, ਇੱਧਰ ਵੀ ਕੁਝ ਲਿਖਿਆ। ਅੱਛਾ ਚਾਰੋਂ ਤਰਫ ਹੈ ਜਿਹੜਾ ਸਭ ਤੋਂ ਟੌਪ ਹੈ ਉਹਦੇ 'ਤੇ ਵੀ ਕੁਝ ਲਿਖਿਆ। ਔਰ ਜਿਹੜੇ ਦਰਵਾਜ਼ੇ ਸਨ ਜਿਹੜੇ ਮੈਂ ਤੁਹਾਨੂੰ ਸਭ ਤੋਂ ਪਹਿਲੇ ਦਿਖਾਏ ਨੇ, ਉਹਨਾਂ ਦੇ ਉੱਤੇ ਸੰਗੇ ਮਾਰਮਰ ਦੇ ਉੱਤੇ, ਉਹਨਾਂ ਦੇ ਉੱਤੇ ਵੀ ਲਿਖਿਆ ਇਹਦਾ, ਠੀਕ ਹੈ ਨਾ। ਇਹ ਸੈਕਿੰਡ ਮੰਜ਼ਲ ਆ ਗਈ, ਉੱਪਰ ਉਹ 3rd ਫਲੋਰ ਸੀ, ਇਹ 2nd ਫਲੋਰ ਹੈ। ਉਹ ਵੇਖੋ ਉੱਤੇ ਵਿੱਚ ਜਨਾਬ ਸਾਰਾ ਕੁਝ ਤੁਸੀਂ ਨਜ਼ਰ ਆ ਰਿਹਾ ਤੁਹਾਨੂੰ। ਸੀੜੀਆਂ ਬਣੀਆਂ ਸਨ ਉੱਤੇ ਜਾਣ ਵਾਸਤੇ, ਸਭ ਤੋਂ ਟੌਪ 'ਤੇ ਜਾਣ ਵਾਸਤੇ, ਉਹ ਸੀੜੀਆਂ ਵੀ ਡਿਮੋਲਿਸ਼ ਹੋ ਚੁੱਕੀਆਂ ਨੇ। ਤੇ ਇਹ ਜਨਾਬ ਦੇਖੋ ਨਾ, ਦਰਵਾਜ਼ਿਆਂ ਦੇ ਉੱਤੇ ਕੁਝ ਲਿਖਿਆ, ਇਹਦੇ ਉੱਤੇ ਵੀ ਕੁਝ ਲਿਖਿਆ। ਇਹ ਵਾਹ ਜੀ ਵਾਹ, ਗਲੋਟੀਆਂ ਖੁਰਦ ਪਿੰਡ ਹੈਗਾ। ਇੱਥੇ ਅੱਜ ਵੀ ਉਹ 1947 ਦੀਆਂ ਜਿਹੜੀਆਂ ਹਿੰਦੂ ਔਰ ਸਿੱਖ ਇਮਾਰਤਾਂ ਛੱਡ ਕੇ ਨੂੰ ਅੱਜ ਵੀ ਮੌਜੂਦ ਹੈਗੀਆਂ ਨੇ। ਬੜੇ ਬੜੇ ਵੱਡੇ ਮਹੱਲ, ਹਵੇਲੀਆਂ ਨੁਮਾ ਘਰ ਨੇ। ਮੈਂ ਆਲਰੇਡੀ ਉਹਦੀਆਂ ਵੀਡੀਓ ਬਣਾ ਚੁੱਕਿਆ ਵਾਂ, ਤੁਸੀਂ ਉਹ ਮੇਰੇ ਚੈਨਲ 'ਤੇ ਜਾ ਕੇ ਦੇਖ ਸਕਦੇ ਹੋ। ਇਹ ਦੇਖੋ, ਇਹ ਵੀ ਕੁਝ ਲਿਖਿਆ ਜੀ, ਇਹ ਵੀ ਜ਼ਰਾ ਤੁਸੀਂ ਪੜ੍ਹਨਾ। ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤਾਂ ਕਿ ਤੁਹਾਨੂੰ ਮੇਰੀ ਹਰ ਵੀਡੀਓ ਲੱਭਣ ਦੀ ਬਜਾਏ ਖੁਦ ਬ ਖੁਦ ਉਹਦਾ ਨੋਟੀਫਿਕੇਸ਼ਨ ਤੁਹਾਡੀ ਸਕਰੀਨ 'ਤੇ ਆ ਜਾਇਆ ਕਰੇ, ਅਤੇ ਤੁਸੀਂ ਉਹਨੂੰ ਕਲਿੱਕ ਕਰਕੇ ਤੇ ਮੇਰੀ ਡਾਇਰੈਕਟ ਵੀਡੀਓ ਵੇਖ ਸਕਦੇ ਹੋ।
ਬੜੇ ਆਸਾਨ ਫੀਚਰ ਨੇ YouTube ਨੇ ਬਣਾਏ ਨੇ, ਉਹਨਾਂ ਨੂੰ ਇਸਤੇਮਾਲ ਕਰਿਆ ਕਰੋ। ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਕੋਈ ਪੈਸਾ ਨਹੀਂ ਲੱਗਦਾ, ਕੋਈ ਮੰਥਲੀ ਫੀਸ ਨਹੀਂ ਹੈਗੀ। ਇਸ ਲਈ ਕੁਝ ਲੋਕ ਨੇ ਬਕਾਇਦਗੀ ਨਾਲ ਮੇਰੀਆਂ ਵੀਡੀਓ ਵੇਖਦੇ, ਲੇਕਿਨ ਉਹਨਾਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ। ਤੇ ਉਹਨੂੰ ਬੈਲ ਦਾ ਬਟਨ ਜ਼ਰੂਰ ਦਬਾਓ। ਤੇ ਇਹ ਵੀ ਨਾਲ ਪੜ੍ਹੋਗੇ ਇਹ ਲਿਖਿਆ ਕੀ ਹੈ। ਵੀਡੀਓ ਵੀ ਨਾਲ ਵੇਖੋ ਤੇ ਚੈਨਲ ਵੀ ਨਾਲ ਜਿਹੜਾ ਨਾ ਲਾਈਕ ਕਰ ਦਿਓ। ਵਾਹ ਜੀ ਵਾਹ। ਆਪਣੇ ਵੱਡਿਆਂ ਦਾ ਜਿਹੜਾ ਤੁਹਾਡੇ ਪਿੰਡ ਨੇ ਜਾਂ ਤੁਹਾਨੂੰ ਯਾਦ ਹੈ ਕਿ ਉਹਨਾਂ ਦਾ ਕੀ ਕਾਰੋਬਾਰ ਉੱਥੇ ਹੁੰਦੇ ਸਨ, ਕੀ ਦੁਕਾਨਾਂ ਸਨ, ਉਹ ਮੈਨੂੰ ਜ਼ਰੂਰ ਦੱਸਿਓ। ਮੈਂ ਕੋਸ਼ਿਸ਼ ਕਰਾਂਗਾ ਕਿ ਉਹਨਾਂ ਦੀਆਂ ਵਾਰੀ ਆ ਕੇ, ਹਾਂ ਇਹ ਵਾਰੀ ਕਿਉਂਕਿ ਮੇਰੇ ਕੋਲ ਬਹੁਤ ਸਾਰੀਆਂ ਰਿਕੁਐਸਟ ਹੁੰਦੀਆਂ ਨੇ, ਫਿਰ ਮੈਂ ਕੋਸ਼ਿਸ਼ ਕਰਨਾ ਜਿਹੜੇ ਮੈਨੂੰ ਸਹੀ ਇਨਫੋਰਮੇਸ਼ਨ ਦਿੰਦੇ ਨੇ ਆਪਣੇ ਵੱਡਿਆਂ ਕੋਲੋਂ ਪੁੱਛ ਕੇ ਕਿ ਉਹਨਾਂ ਦਾ ਘਰ ਕਿੱਥੇ ਕਰਕੇ ਹੁੰਦਾ ਸੀ, ਕਿਹੜਾ ਮਹੱਲਾ ਸੀ, ਜਾਂ ਉਹਨਾਂ ਦੀ ਦੁਕਾਨ ਕਾਹਦੀ ਹੁੰਦੀ ਸੀ, ਕੀ ਨਾਂ ਸੀ ਦੁਕਾਨ ਦਾ, ਕਿੱਥੇ ਸੀ, ਫਿਰ ਮੇਰੇ ਵਾਸਤੇ ਥੋੜ੍ਹਾ ਆਸਾਨੀ ਹੋ ਜਾਂਦੀ ਹੈ। ਅਦਰਵਾਈਜ਼ ਮੈਂ ਫਿਰ ਹੁਣ ਮੈਨੂੰ ਪੂਰੇ ਪਾਕਿਸਤਾਨ ਦੇ ਪਿੰਡਾਂ ਦੇ ਨਾਂ ਤੇ ਨਾ ਯਾਦ, ਜਾਂ ਸ਼ਹਿਰਾਂ ਦੇ ਨਾਂ ਨਹੀਂ ਯਾਦ, ਮਤਲਬ ਮਹੱਲੇ ਨਹੀਂ ਪਤਾ ਕਿ ਕਿਹੜਾ ਕਿੱਥੇ ਵੇ। ਤੇ ਐਨੀਵੇਜ਼ ਇਹ ਜਨਾਬ ਅੱਜ ਤੁਹਾਡੇ ਵਾਸਤੇ ਖਸੂਸੀ ਵੀਡੀਓ ਬਣਾ ਕੇ ਮੈਂ ਪੇਸ਼ ਕੀਤੀ ਹੈ। ਇਹ ਪਿੰਡ ਹੈਗਾ ਗਲੋਟੀਆਂ ਖੁਰਦ। ਉਮੀਦ ਹੈ ਤੁਹਾਨੂੰ ਅੱਛੀ ਲੱਗੀ ਹੋਏਗੀ। ਔਰੰਗਜ਼ੇਬ ਨੂੰ ਇਜਾਜ਼ਤ ਦਿਓ। ਰੱਬ ਰਾਖਾ।